ਰਿਐਲਿਟੀ ਕੀ ਆ ਤੇ ਕਾਨੂੰਨ ਕੀ ਆਂਦਾ ਆ, ਉਹ ਜਿਹੜੀਆਂ 2 ਡਿਫਰੈਂਟ ਥਿੰਗਸ ਆ। ਤੁਹਾਡੇ ਕੀ ਹੱਕ ਨੇ, ਕੀ ਇਖਤਿਆਰ ਨੇ, ਉਹ ਜਿਹੜਾ ਤੁਸੀਂ ਇੱਕ ਵਾਰੀ ਸੁਣ ਲਓ, ਪਰ ਰੀਅਲ ਦੇ ਵਿੱਚ ਕੀ ਹੋ ਰਿਹਾ ਉਹ ਤੁਸੀਂ ਵੀ ਆ ਕੇ ਜਿਹੜਾ ਉਹ ਦੱਸ ਸਕਦੇ ਆ, ਬਾਅਦ ਦੇ ਵਿੱਚ ਦੱਸਿਓ ਵੀ ਕਿਵੇਂ-ਕਿਵੇਂ ਕਿਹਦੇ ਨਾਲ ਕੀ ਕੁਛ ਜਿਹੜਾ ਉਹ ਵਾਪਰਿਆ। ਨੋ ਯੂਅਰ ਰਾਈਟਸ ਦੇ ਵਿੱਚ ਹੁਣ ਜੇ ਤੁਹਾਡੇ ਵਰਕ ਪਲੇਸ ਦੇ ਉੱਤੇ ਆਈਸ ਆਉਂਦੀ ਆ, ਸ਼ੁਰੂਆਤੀ ਦਿਨਾਂ ਦੇ ਵਿੱਚ ਆਈਸ ਦੀਆਂ ਬਹੁਤ ਜ਼ਿਆਦਾ ਖਬਰਾਂ ਸੀ, ਫਿਰ ਇਹਨਾਂ ਦੀਆਂ ਆਈਸ ਦੀਆਂ ਰੇਟ ਦਾ ਲੀਕ ਹੋਣ ਲੱਗ ਗਿਆ, ਲੋਕ ਉੱਥੇ ਬੁੱਲ ਹੌਰਨ ਲੈ ਕੇ ਪਹੁੰਚਣ ਲੱਗ ਗਏ, ਉਹਨਾਂ ਨੇ ਰੋਕਿਆ। ਇਹ ਖਾਸੇ ਇਸ ਚੀਜ਼ ਤੋਂ ਨਿਰਾਸ਼ ਵੀ ਆ ਤੇ ਨਾਰਾਜ਼ ਵੀ ਆ ਵੀ ਇੱਦਾਂ ਕਿਉਂ ਜਿਹੜਾ ਹੋਈ ਜਾਂਦਾ, ਅੰਦਰੋਂ ਜਿਹੜੀਆਂ ਲੀਕਸ ਆ ਉਹਨੂੰ ਜਿਹੜਾ ਕਹਿੰਦੇ ਵੀ ਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਪਰ ਫਿਰ ਵੀ ਆਈਸ ਨੇ ਛਾਪੇ ਮਾਰੀ ਜਾਣੇ ਆ, ਪਤਾ ਲੱਗੇ ਨਾ ਜੀ ਲੱਗੇ ਉਹ ਡਿਫਰੈਂਟ ਗੱਲ ਆ। ਵਰਕ ਪਲੇਸ ਦੇ ਉੱਤੇ ਜੇ ਆਈਸ ਆਉਂਦੀ ਹੈ ਤੇ ਤੁਹਾਡੇ ਉੱਥੇ ਲੋਕਾਂ ਦੇ ਕੀ ਅਖਤਿਆਰ ਨੇ, ਇੱਕ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਦੇ ਕੇਸ ਵਗੈਰਾ ਲੱਗੇ ਆ, ਜਿਹੜੇ ਅਸਾਈਲਮ ਦੇ ਰਾਹ ਦੇ ਉੱਤੇ ਪਏ ਆ, ਕੀ ਤੁਹਾਡੇ ਉੱਥੇ ਹੱਕ ਜਿਹੜੇ ਉਹ ਬਣਦੇ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਲੈ ਕੇ? ਰਾਈਟ। ਸੋ ਤੁਸੀਂ ਜੋ ਮਰਜ਼ੀ ਕਹੋ ਕਿ ਤੁਹਾਡੀ ਪ੍ਰਾਪਰਟੀ ਆ, ਤੁਹਾਡਾ ਜਿਹੜਾ ਆਫਿਸ ਆ, ਤੁਹਾਡਾ ਰੈਸਟੋਰੈਂਟ ਆ, ਸੋ ਉਹਦੇ ਵਿੱਚ ਵੀ ਇੱਕ ਪਬਲਿਕ ਏਰੀਆ ਹੁੰਦਾ, ਇੱਕ ਨਾਨ ਪਬਲਿਕ ਏਰੀਆ ਹੁੰਦਾ, ਠੀਕ ਆ। ਸਾਰਿਆਂ ਨੂੰ ਸਿਟੀ ਨੇ ਲਾਇਸੈਂਸ ਦਿੱਤਾ ਹੁੰਦਾ, ਉਹ ਤੁਹਾਡੀ ਪ੍ਰਾਪਰਟੀ ਨਹੀਂ ਹੈਗੀ। ਜਦੋਂ ਤੁਹਾਡਾ ਬਿਜ਼ਨਸ ਖੁੱਲਾ ਹੈਗਾ, ਉਹ ਪਬਲਿਕ ਏਰੀਆ ਹੈਗਾ, ਉਹ ਤੁਹਾਡੀ ਲੌਬੀ ਦੇ ਵਿੱਚ ਆ ਸਕਦੇ ਆ, ਠੀਕ ਆ। ਆਈਸ ਵਾਲਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਸਾਰਿਆਂ ਨੂੰ ਕੁਛ ਨਾ ਕੁਛ ਜਿਹੜੇ ਅਧਿਕਾਰ ਹੈਗੇ ਆ, ਭਾਵੇਂ ਬੰਦਾ ਅਨਡਾਕੂਮੈਂਟਡ ਹੀ ਹੈਗਾ, ਕੁਛ ਨਾ ਕੁਛ ਜਿਹੜੀ ਯੂਐਸ ਕੌਂਸਟੀਟਿਊਸ਼ਨ ਹੈਗੀ ਆ, ਉਹਨਾਂ ਨੂੰ ਹੱਕ ਜਿਹੜੀ ਦਿੰਦੀ ਹੈ। ਠੀਕ ਹੈ। ਸੋ ਪਹਿਲੀ ਚੀਜ਼ ਇਹ ਦੇਖੋ ਕਿ ਜੇ ਤੁਹਾਡੇ ਉਹਨਾਂ ਨੇ ਪ੍ਰਾਈਵੇਟ ਏਰੀਆ ਸਰਚ ਕਰਨੇ ਆ ਤੇ ਉਹਨਾਂ ਕੋਲ ਸਰਚ ਵਾਰੰਟ ਜਿਹੜਾ ਹੋਣਾ ਚਾਹੀਦਾ। ਸੋ ਫॉर ਐਗਜ਼ਾਮਪਲ ਜੇ ਉਹਨਾਂ ਨੇ ਤੁਹਾਡੀ ਕਿਚਨ ਦੇ ਵਿੱਚ ਛਾਪੇਮਾਰੀ ਕਰਨੀ ਹੈ, ਉਹਦੇ ਵਾਸਤੇ ਉਹਨਾਂ ਨੂੰ ਵਾਰੰਟ ਚਾਹੀਦਾ, ਉਹ ਲੈ ਕੇ ਆਉਗੇ। ਉਹ ਨਹੀਂ ਕਰ ਸਕਦੇ, ਉਹ ਇਲੀਗਲ ਸਰਚ ਜਿਹੜੀ ਹੋ ਜਾਣੀ, ਤੁਸੀਂ ਉਹਨੂੰ ਸਟਾਪ ਕਰ ਸਕਦੇ ਆ, ਪੁੱਛ ਸਕਦੇ ਆ ਕਿ ਪਹਿਲਾਂ ਵਾਰੰਟ ਦਿਖਾਓ, ਠੀਕ ਆ। ਉਹਦੇ ਵਿੱਚ ਤੁਹਾਡੀ ਪ੍ਰਾਪਰਟੀ ਦਾ ਐਡਰੈਸ ਜਾਂ ਬਿਜ਼ਨਸ ਦਾ ਨਾਮ ਜਿਹੜਾ ਲਿਖਿਆ ਹੋਣਾ ਚਾਹੀਦਾ। ਨਾਨ ਪਬਲਿਕ ਏਰੀਆ ਦੇ ਵਿੱਚ ਇੰਪਲੋਇਰ ਜਿਹੜਾ ਹੈਗਾ, ਜਿਹੜਾ ਮਾਲਕ ਹੈਗਾ, ਉਹਨੇ ਕੰਸੈਂਟ ਦੇਣਾ ਵਾ। ਸਾਰੇ ਜਿਹੜੇ ਤੁਹਾਡੇ ਮੁਲਾਜ਼ਮ ਆ, ਜਿਹੜੇ ਫਰੰਟ ਡੈਸਕ ਤੇ ਆ, ਜੇ ਕੋਈ ਤੁਹਾਡਾ ਕੈਸ਼ੀਅਰ ਆ, ਉਹਨੂੰ ਬੇਸਿਕਲੀ ਸਿੱਧੇ ਕਹੋ ਕਿ ਤੂੰ ਹੀ ਇਹੀ ਕਹਿਣਾ ਕਿ ਮੈਨੂੰ ਅਥਾਰਟੀ ਨਹੀਂ ਹੈਗੀ, ਮੇਰੇ ਮਾਲਕ ਨਾਲ ਗੱਲ ਕਰੋ। ਤੇ ਫਿਰ ਜਿਹੜਾ ਮਾਲਕ ਆ ਅੱਗੋਂ ਅਵੇਲੇਬਲ ਹੋਵੇ ਗੱਲ ਕਰਨ ਲਈ, ਕਿ ਇਹ ਨਹੀਂ ਕਿ ਆਈਸ ਨੇ ਵੇਟ ਕਰੀ ਜਾਣੀ ਤੇ ਮਾਲਕ ਕਵੇ ਮੈਂ ਫੋਨ ਨਹੀਂ ਚੱਕਣਾ। ਤੇ ਇਹ 2 ਚੀਜ਼ਾਂ ਪਹਿਲਾਂ ਤਾਂ ਯਾਦ ਰੱਖੋ, ਠੀਕ ਆ, ਕਿ ਪਬਲਿਕ ਏਰੀਆ ਤੇ ਨਾਨ ਪਬਲਿਕ ਏਰੀਆ। ਪਬਲਿਕ ਏਰੀਆ 'ਚੋਂ ਆ ਸਕਦੇ ਆ, ਪਿੱਛੇ ਜਿਹੜੇ ਬੈਕ ਦੇ ਵਿੱਚ ਕਿਚਨ ਕੁਚਨ ਨਾਨ ਪਬਲਿਕ ਜਿਹੜੇ ਏਰੀਏ ਆ, ਉਹਦੇ ਵਿੱਚ ਜਾਣ ਲਈ ਉਹਨਾਂ ਨੂੰ ਵਾਰੰਟ ਤੇ ਕੰਸੈਂਟ ਜਿਹੜਾ, ਉਹ 2 ਚੀਜ਼ਾਂ ਜਿਹੜੀਆਂ ਰੱਖੋ। ਜੇ ਉਹਨਾਂ ਕੋਲ ਵਾਰੰਟ ਨਹੀਂ ਹੈਗਾ ਪਰ ਤੁਹਾਡੇ ਮੁਲਾਜ਼ਮ ਨੇ ਕਹਿ ਦਿੱਤਾ ਕਿ ਨਹੀਂ ਕੋਈ ਚੱਕਰ ਨਹੀਂ, ਡਰ ਗਿਆ ਤੁਹਾਡਾ ਮੁਲਾਜ਼ਮ, ਠੀਕ ਆ, ਤੁਸੀਂ ਹਲਕਾ ਬੰਦਾ ਅੱਗੇ ਰੱਖਿਆ, ਯੂਨੀਫਾਰਮ ਦੇਖ ਕੇ, ਬੰਦੂਕਾਂ ਦੇਖ ਕੇ ਡਰ ਗਿਆ ਤੇ ਉਹਨੇ ਕਹਿਤਾ ਜਾਓ ਜੀ ਜਾਓ ਜੀ, ਤੇ ਫਿਰ ਉਹ ਕੰਸੈਂਟ ਮੰਨੀ ਜਾਣੀ ਆ, ਠੀਕ ਆ। ਜਿਹੜਾ ਬੰਦਾ ਤੁਸੀਂ ਉੱਥੇ ਤੈਨਾਤ ਕੀਤਾ, ਉਹ ਜਾਂ ਤਾਂ ਪਹਿਲਾਂ ਉਹਦੀ ਟ੍ਰੇਨਿੰਗ ਕਰੋ, ਉਹਨੂੰ ਸਹੀ ਤਰ੍ਹਾਂ ਦੱਸੋ, ਠੀਕ ਆ, ਕਿ ਇਹ ਨਹੀਂ ਕਿ ਉਹ ਆਪ ਦੌੜਿਆ ਫਿਰਦਾ ਹੋਵੇ, ਕਿ ਪੁਲਿਸ ਆਵੇ ਤੇ ਉਹ ਆਪ ਦੌੜ ਜਾਵੇ ਬੰਦਾ ਤੁਹਾਡਾ। ਸੋ ਉਹ ਆਪਣੀ ਗਰਾਊਂਡ ਲਵੇ, ਚੈੱਕ ਕਰੇ, ਉਹਨੂੰ ਇੰਗਲਿਸ਼ ਆਂਦੀ ਹੋਵੇ ਕਿ ਵਾਰੰਟ ਹੈਗਾ ਕਿ ਨਹੀਂ ਹੈਗਾ, ਉਹ ਸਾਰੀਆਂ ਚੀਜ਼ਾਂ। ਕੀ ਹੁਣ ਕਰਨਾ, ਠੀਕ ਆ, ਕਾਨੂੰਨ ਕੀ ਕਹਿੰਦਾ ਹੈਗਾ, ਪਹਿਲਾਂ ਉਹਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਾਨੂੰਨ ਕਹਿੰਦਾ ਹੈਗਾ, ਤੇ ਕਾਮਨ ਸੈਂਸ ਵੀ, ਕਿ ਕਾਮ ਰਹੋ, ਠੀਕ ਆ, ਭੱਜਣਾ ਨਹੀਂ, ਪੈਨਿਕ ਨਹੀਂ ਕਰਨਾ, ਠੀਕ ਆ। ਜੇ ਪਹਿਲਾਂ ਹੀ ਬੰਦਾ ਡਰਿਆ ਜਿਹਾ, ਉਹ ਤਾਂ ਫਿਰ ਐਂ ਲੱਗੂਗਾ ਕਿ ਇਹ ਕੁਛ ਲੁਕਾਉਣ ਦੀ ਕੋਸ਼ਿਸ਼ ਕਰਦਾ ਪਿਆ। ਨਾਰਮਲ ਜਿੱਦਾਂ ਹੁੰਦਾ, ਨਾਰਮਲ ਰਹਿਣਾ। ਹੁਣ ਜੇ ਤੁਹਾਡਾ ਬੰਦਾ ਅੱਗੇ ਰਿਸੈਪਸ਼ਨ ਤੇ ਖੜਾ ਕੰਬਣ ਲੱਗ ਪਿਆ, ਕੁਛ ਕਰ ਪਿਆ, ਆਵਾਜ਼ ਨਾ ਉਹਦੀ ਹੋਵੇ, ਨਿਕਲੇ ਨਾ, ਪੜ੍ਹਨ ਨਾ ਹੋਵੇ, ਕੋ ਹੱਥ ਉਹਦੇ ਕੰਬੀ ਜਾਣ, ਟੂ ਬੈਡ। ਫਿਰ ਇੱਕ ਪਹਿਲਾਂ ਤਾਂ ਰਿਸੈਪਸ਼ਨ ਵਾਲਾ ਫਿਰ ਲਾਓ, ਠੀਕ ਆ। ਉਹ ਜਿਹੜੀ ਮੇਨ ਜਿਹੜੀ ਚੀਜ਼ ਆ, ਉਹ ਉੱਧਰ ਇਨਵੈਸਟ ਕਰੋ, ਧਿਆਨ ਦਿਓ, ਕਿਉਂਕਿ ਨਹੀਂ ਤਾਂ ਇਹ ਨਹੀਂ ਕਿ ਇੱਕ ਨੂੰ ਤੁਸੀਂ ਕਹੋ ਕਿ ਨਹੀਂ ਜੀ ਇੱਕ ਦੇ ਕੋਈ ਚੱਕਰ ਨਹੀਂ, ਇਹੀ ਲਾਣਾ, ਤੇ ਬਾਅਦ ਚ ਅਗਲਾ ਕੰਸੈਂਟ ਦੇ ਦੇਵੇ ਤੇ ਜਾ ਕੇ ਉਹ ਤੁਹਾਡੀ ਪੂਰੀ ਕਿਚਨ ਕੁਚਨ ਹਰੇਕ ਚੀਜ਼ ਜਿਹੜੀ ਬਸਟ ਕਰ ਦੇਣ। ਸੋ ਪਹਿਲੀ ਚੀਜ਼, ਪੈਨਿਕ ਨਹੀਂ ਕਰਨਾ, ਭੱਜਣਾ ਨਹੀਂ, ਠੀਕ ਆ। ਇਹ ਕਹਿਣਾ ਸੌਖਾ ਵਾ, ਜਦੋਂ ਯੂਨੀਫਾਰਮ ਸਾਹਮਣੇ ਆਂਦੀ ਆ, ਹਰੇਕ ਬੰਦੇ ਦੀ ਹਵਾ ਨਿਕਲ ਜਾਂਦੀ ਆ, ਠੀਕ ਆ। ਬਿਲਕੁਲ। ਸੋ ਆਫਿਸਰ ਜੇ ਤੁਹਾਨੂੰ ਰੋਕੇ ਤੇ ਤੁਸੀਂ ਉਹਨੂੰ ਪੁੱਛਣਾ ਕਿ ਮੈਂ ਫ੍ਰੀ ਹੈਗਾ ਕਿਤੇ ਜਾਣ ਲਈ ਕਿ ਨਹੀਂ ਜਾ ਸਕਦਾ। ਜੇ ਉਹ ਕਵੇ ਕਿ ਆਹੋ ਤੂੰ ਫ੍ਰੀ ਆ, ਫਿਰ ਆਰਾਮ ਨਾਲ ਜਿਹੜਾ ਜਾਣਾ, ਦੌੜਨਾ ਨਹੀਂ ਉੱਥੋਂ ਦੀ। ਜੇ ਉਹ ਕਵੇ ਕਿ ਨਹੀਂ ਤੂੰ ਨਹੀਂ ਜਾ ਸਕਦਾ, ਉੱਥੇ ਫਿਰ ਖੜੇ ਰਹਿਣਾ, ਫੇਰ ਨਹੀਂ ਜਾਣਾ, ਫੇਰ ਨਹੀਂ ਹਿੱਲਣਾ, ਠੀਕ ਆ। ਸੋ ਤੋਂ ਪੁੱਛੋ ਕਿ ਮੈਂ ਫ੍ਰੀ ਟੂ ਲੀਵ ਹੈਗਾ ਕਿ ਨਹੀਂ ਹੈਗਾ। ਸੋ ਇਹ ਪਹਿਲੀ ਚੀਜ਼ ਹੈਗੀ, ਕਿਸੇ ਵੀ ਪੁਲਿਸ ਆਫਿਸਰ ਨਾਲ ਕਿਤੇ ਵੀ, ਭਾਵੇਂ ਬਾਹਰ ਸੜਕ ਤੇ ਆ, ਭਾਵੇਂ ਤੁਹਾਡੇ ਬਿਜ਼ਨਸ ਦੇ ਵਿੱਚ ਆ, ਰੈਸਟੋਰੈਂਟ ਤੇ ਆ, ਟਰੱਕਿੰਗ ਕੰਪਨੀ 'ਚ ਆ, ਕਿਤੇ ਵੀ ਆ, ਸਿੱਧੇ ਉਹਨੂੰ ਤੁਸੀਂ ਪਹਿਲਾਂ ਸਵਾਲ ਕਰਨਾ ਕਿ ਮੈਂ ਜਾ ਸਕਦਾ ਕਿ ਨਹੀਂ ਜਾ ਸਕਦਾ। ਹੁਣ ਇਹ ਨਹੀਂ ਕਿ ਆਂਦੇ ਸਿੱਧੇ ਉਹਨੂੰ, ਅਗਲੇ ਨੇ ਮੂੰਹ ਵੀ ਨਹੀਂ ਖੋਲਿਆ, ਸਿੱਧੇ ਤੁਸੀਂ ਸਵਾਲ ਕਰਤਾ, ਵੇਟ ਕਰੋ, ਦੇਖੋ ਵਾਰੰਟ ਵੂਰੰਟ ਕੀ ਸੀਨ ਹੈਗਾ, ਕਿਉਂ ਉੱਥੇ ਆਇਆ।
ਦੂਸਰੀ ਚੀਜ਼ ਕਾਨੂੰਨ ਕੀ ਕਹਿੰਦਾ ਕਿ ਯੂ ਹੈਵ ਰਾਈਟ ਟੂ ਰਿਮੇਨ ਸਾਇਲੈਂਟ, ਕਿ ਤੁਹਾਨੂੰ ਹੱਕ ਹੈਗਾ ਕਿ ਤੁਸੀਂ ਬੋਲਣਾ ਨਹੀਂ ਹੈਗਾ। ਇਹ ਹੱਕ ਹੈਗਾ, ਕੋਈ ਚੱਕਰ ਨਹੀਂ, ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ। ਬਟ ਆਫ ਕੋਰਸ ਚੀਜ਼ਾਂ ਕੰਪਲਿਕੇਟ ਜਿਹੜੀਆਂ ਹੋ ਸਕਦੀਆਂ ਰੀਅਲ ਲਾਈਫ ਦੇ ਵਿੱਚ, ਇੱਥੇ ਕਾਨੂੰਨ ਕੁਛ ਕਹਿੰਦਾ ਵਾ, ਐਕਚੁਅਲ ਦੇ ਵਿੱਚ ਕੁਛ ਹੋ ਰਿਹਾ। ਬਿਲਕੁਲ। ਠੀਕ ਹੈ, ਸੋ ਇਹ ਚੀਜ਼ ਨੂੰ ਸਮਝੋ। ਸੋ ਕੀ ਕਾਨੂੰਨ ਕਹਿੰਦਾ ਹੈਗਾ, ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ, ਨਾ ਹੀ ਤੁਹਾਨੂੰ ਕੋਈ ਡਾਕੂਮੈਂਟ ਦਿਖਾਉਣ ਦੀ ਲੋੜ ਆ। ਠੀਕ ਹੈ। ਤੁਸੀਂ ਰਿਫਿਊਜ਼ ਕਰ ਸਕਦੇ ਆ, ਹਰੇਕ ਸਵਾਲ ਨੂੰ ਮੈਂ ਆਨਸਰ ਨਹੀਂ ਕਰਨਾ, ਠੀਕ ਹੈ, ਰਿਮੇਨ ਸਾਇਲੈਂਟ। ਇਹ ਰਾਈਟ ਨੂੰ ਇਨਵੋਕ ਕਰਨ ਲਈ ਤੁਸੀਂ ਉਹਨਾਂ ਨੂੰ ਕਹਿਣਾ ਕਿ ਮੈਂ ਚੂਜ਼ ਕਰ ਰਿਹਾ ਕਿ ਮੈਂ ਸਾਇਲੈਂਟ ਰਵਾਂ। ਉਹਨੂੰ ਓਕੇ। ਕਹਿਣਾ ਤੁਸੀਂ ਕਿ ਮੇਰਾ ਰਾਈਟ ਟੂ ਰਿਮੇਨ ਸਾਇਲੈਂਟ ਆ, ਮੈਂ ਗੱਲ ਨਹੀਂ ਕਰਨੀ। ਉਹਨਾਂ ਨੂੰ ਪਤਾ, ਉਹਨਾਂ ਨੂੰ ਮੈਸੇਜ ਮਿਲ ਜਾਣਾ, ਕੋਈ ਤੁਹਾਡੇ ਨਾਲ ਧੱਕੇ ਨਾਲ ਗੱਲ ਨਹੀਂ ਕਰ ਸਕਦਾ, ਕੋਈ ਤੁਸੀਂ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ ਚ ਨਹੀਂ ਹੈਗੇ, ਕੋਈ ਤੁਹਾਡੇ ਗਨ ਪੁਆਇੰਟ ਤੇ ਨਹੀਂ ਕਰਾ ਸਕਦਾ ਕਿ ਤੂੰ ਬੋਲ। ਜੇ ਤੁਸੀਂ ਨਹੀਂ ਬੋਲਣਾ ਤਾਂ ਤੁਸੀਂ ਨਹੀਂ ਬੋਲਣਾ, ਤੁਸੀਂ ਚੁੱਪ ਕਰਕੇ ਰਹਿਣਾ। ਤੇ ਜੇ ਤੁਹਾਨੂੰ ਉਹ ਸਵਾਲ ਪੁੱਛੋਗੇ, ਤੁਸੀਂ ਉਹਨੂੰ ਇਹ ਕਹਿ ਸਕਦੇ ਆ ਕਿ ਰਾਈਟ ਟੂ ਰਿਮੇਨ ਸਾਇਲੈਂਟ। ਹੁਣ ਇਹ ਦੇਖੋ ਤੁਸੀਂ ਕਿ ਕਿਹੜੇ ਬੰਦਿਆਂ ਨੂੰ ਸਾਇਲੈਂਟ, ਅੱਛਾ, ਸੋ ਕਿਹੜੇ ਬੰਦਿਆਂ ਨੂੰ ਸਾਇਲੈਂਟ ਹੋ ਕੇ ਫਾਇਦਾ, ਕਿਹੜੇ ਬੰਦਿਆਂ ਨੂੰ ਬੋਲ ਕੇ ਫਾਇਦਾ। ਇਹ ਕੋਈ ਅਣਖ ਵਾਲਾ ਮਸਲਾ ਨਹੀਂ ਹੈਗਾ ਕਿ ਮੈਂ ਬੋਲਣਾ ਹੀ ਨਹੀਂ ਹੈਗਾ, ਮੈਂ ਆਈਡੀ ਕਿਉਂ ਦਿਖਾਵਾਂ, ਮੈਂ ਅਮਰੀਕਨ ਸਿਟੀਜ਼ਨ ਆ, ਮੇਰੇ ਕੋ ਕਿੱਦਾਂ ਪੁੱਛ ਲਿਆ। ਠੀਕ ਆ, ਤੁਸੀਂ ਜੋ ਵੀ ਆ, ਠੀਕ ਆ, ਐਂਡ ਆਫ ਦਾ ਡੇ ਜੇ ਤੁਸੀਂ ਬਰਾਊਨ ਪਰਸਨ ਆ, ਤੁਸੀਂ ਰੋਂਗ ਬਿਜ਼ਨਸ ਆ, ਤੁਹਾਨੂੰ ਇਹ ਰਾਈਟ ਪਤਾ ਲੱਗ ਜਾਣੇ ਆ। ਸਾਡੀਆਂ ਫੈਮਲੀਜ਼ ਆ, ਜਦੋਂ ਲੰਡਨ ਬੰਬਿੰਗ ਹੋਈ ਸੀਗੀ ਟਿਊਬਾਂ ਦੇ ਵਿੱਚ, ਉੱਥੇ ਦੇ ਬੌਰਨ ਕਜ਼ਨ ਕੁਜ਼ਨ ਮੇਰੇ ਸੀਗੇ, ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਪੁੱਛਿਆ ਸੀਗਾ ਕਿ ਭਾਈ ਆ ਜਾ। ਤੇ ਤੁਸੀਂ ਦੇਖੋ ਕਿ ਬੜਾ ਜ਼ਿਆਦਾ ਉੱਥੇ ਸਵਿਫਟ ਆਇਆ ਸੀਗਾ, ਚੇਂਜ ਆਈ ਸੀਗੀ ਯੂਕੇ ਦੇ ਵਿੱਚ, ਆਇਡੈਂਟੀਟੀ ਕ੍ਰਾਈਸਿਸ ਜਿਹੜਾ ਲੋਕਾਂ ਨੂੰ ਪੈ ਗਿਆ ਸੀਗਾ, ਇੱਕਦਮ ਹੀ ਜਿਹੜੀ ਲਹਿਰ ਵੱਧ ਗਈ ਸੀਗੀ। ਪਤਾ ਲੱਗ ਗਿਆ ਉਹਨਾਂ ਨੂੰ ਕਿ ਭਾਈ ਇਹ ਬ੍ਰਿਟਿਸ਼ ਨਹੀਂ ਹੈਗੇ, ਇਹ ਡਿਫਰੈਂਟਲੀ ਟਰੀਟ ਕਰਦੇ ਆ। ਠੀਕ ਆ, ਐਂਡ ਆਫ ਦਾ ਡੇ ਜਦੋਂ ਆਉਂਦਾ ਨਾ, ਤੁਹਾਨੂੰ ਆਪਣੀ ਫੈਮਿਲੀ ਦੀ ਰੀਅਲ ਸਟੋਰੀ ਦੱਸਦਾ। ਉੱਥੇ ਜਿਹੜੇ ਸੀਗੇ ਮਾਸੜ ਜੀ ਮੇਰੇ, ਉੱਥੇ ਦੇ ਬੌਰਨ ਸੀਗੇ, ਤੁਸੀਂ ਆਪ ਹਿਸਾਬ ਲਾ ਲਓ ਕਿ ਦਾਦੇ ਉਹਨਾਂ ਦੇ ਗਏ ਸੀਗੇ। ਬਟ ਐਂਡ ਆਫ ਦਾ ਡੇ ਜਿਹੜਾ ਬਾਪੂ ਵੀ ਉਹਨਾਂ ਦਾ ਉੱਥੇ ਜੰਮਿਆ, ਜਵਾਕ ਵੀ ਉੱਥੇ ਹੋਏ, ਸਟਿਲ ਜਦੋਂ ਮੌਕਾ ਆਉਂਦਾ ਨਾ, ਉਦੋਂ ਨਹੀਂ ਵੇਖਦਾ ਕੋਈ। ਉਦੋਂ ਐਂਡ ਆਫ ਦਾ ਡੇ ਹੈਗਾ ਕਿ ਵੀ ਆਰ ਬਰਾਊਨ ਸਕਿਨ ਪੀਪਲ, ਫਰਕ ਇਹਦੇ ਕਰਦੇ ਵਿੱਚ ਆ। ਫਰਕ ਕਰਦੇ ਆ। ਹੁਣ ਤੁਸੀਂ ਉੱਥੇ ਦੇਖੋ ਕਿ ਕੀ ਕਰਨਾ, ਕਿ ਰਾਈਟ ਟੂ ਰਿਮੇਨ ਸਾਇਲੈਂਟ ਕਰਨਾ, ਕਿ ਇਹਨਾਂ ਨੂੰ ਮੈਂ ਦਿਖਾ ਦੇਣਾ ਕਿ ਇਦਾਂ, ਤੇ ਪ੍ਰੋਬਲਮ ਆਪਣੇ ਗਲੋਂ ਲਾਣੀ ਆ, ਕਿ ਬਾਅਦ ਚ ਮੈਂ ਇਹਨਾਂ ਨਾਲ ਜਾ ਕੇ ਲੀਗਲੀ ਪੰਗੇ ਲੈਣੇ ਆ, ਤੇ ਇਹਨਾਂ ਨੂੰ ਸੂ ਕਰਨਾ ਕਿੱਦਾਂ ਕਰਨਾ, ਹੈ ਨਾ, ਤੁਹਾਡੀ ਉਹ ਹੈਗੀ ਆ, ਕਿੱਥੇ ਤੁਸੀਂ ਖੜਦੇ ਆ। ਜੀ। ਆਫ ਕੋਰਸ ਜੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਤੁਹਾਨੂੰ ਐਂਡ ਚ ਛੱਡ ਦੋਗੇ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ, ਹੈ ਨਾ। ਪਰ ਇੱਕ ਦਿਨ ਦੀ ਜਿਹੜੀ ਜੇਲ੍ਹ ਦੀ ਹਵਾ ਖਿਲਾ ਸਕਦੇ ਆ। ਠੀਕ ਆ, ਇਹ ਜਸਟ ਡਿਪੈਂਡਸ ਕਰਦਾ ਕਿ ਤੁਸੀਂ ਕਿਹੜੀ ਜਗ੍ਹਾ ਕਿਹੜੇ ਟਾਈਮ ਤੇ ਹੈਗੇ ਆ। ਸੋ ਇਹ ਦੌਰ ਹੁਣ ਚੱਲਦਾ ਪਿਆ ਹੈਗਾ, ਕਾਨੂੰਨ ਜੋ ਮਰਜ਼ੀ ਕਵੇ, ਪਰ ਇਹ ਹੈ ਕਿ ਕਾਮਨ ਸੈਂਸ ਜਿਹੜੀ ਹੈਗੀ ਆ, ਕਿ ਤੁਸੀਂ ਜੇ ਤੁਹਾਨੂੰ ਉਹ ਪੁੱਗਦਾ ਤੇ ਤੁਸੀਂ ਜ਼ਰੂਰ ਕਰੋ। ਠੀਕ ਆ, ਅੰਦਰ ਜਾ ਕੇ, ਪਰ ਇਹ ਨਹੀਂ ਕਿ ਮੇਰੀ ਬਾਹਰ ਦਵਾਈ ਰਹਿ ਗਈ, ਮੇਰੀ ਬੀਪੀ ਦੀ ਦਵਾਈ ਰਹਿ ਗਈ, ਏਦਾਂ ਉੱਥੇ ਉਦਾਂ ਦੀ ਟ੍ਰੀਟਮੈਂਟ ਹੋਣੀ ਆ। ਜੋ ਵੀ ਤੁਸੀਂ ਕਿਹਾ ਹੋਣਾ ਕਿ ਇਹਨਾਂ ਨੇ ਏਦਾਂ ਕਰਨਾ ਓਦਾਂ ਕਰਨਾ, ਉਹ ਓਵਰ ਕਰਾਊਡਡ ਹੈਗੇ ਆ ਉੱਥੇ। ਉੱਥੇ ਕੋਈ ਵੀ ਏਦਾਂ ਦੀ ਕੋਈ ਵੀ ਉਹ ਸਪੈਸ਼ਲ ਕੇਟਰਿੰਗ ਨੂਡਸ ਨਹੀਂ ਉਹ ਕਰ ਰਹੇ ਹੈਗੇ। ਸੋ ਤੇ ਜਿਹੜੇ ਆਫਿਸਰ ਆ, ਉਹ ਰੂਡ ਵੀ ਹੁੰਦੇ ਆ। ਠੀਕ ਆ, ਤੇ ਕੋਈ ਏਦਾਂ ਦੇ ਨਹੀਂ ਕਿ ਬਹੁਤ ਜ਼ਿਆਦਾ ਉਹਨਾਂ ਦੀ ਸੈਂਸਿਟੀਵਿਟੀ ਟ੍ਰੇਨਿੰਗ ਦਿੱਤੀ ਹੋਈ ਆ। ਸੋ ਸੈਂਸਿਟੀਵਿਟੀ ਟ੍ਰੇਨਿੰਗ ਇਹਨਾਂ ਦੀ ਆਊਟ ਆਫ ਦਾ ਵਿੰਡੋ ਆ। ਟਰੰਪ ਉਹਨਾਂ ਨੇ ਤਾਂ ਆ ਕੇ ਸਿੱਧੇ ਹੀ ਜਿਹੜੇ ਆਪਣੇ ਉਹਨਾਂ ਨੇ ਐਲਾਨ ਹੀ ਕੀਤੇ ਸੀਗੇ ਕਿ ਵਨ ਜੈਂਡਰ, ਫਲਾਨਾ ਢਮਕਾਨਾ, ਚੋਰ ਨੂੰ ਫੜ ਲੈਣਾ, ਏਦਾਂ ਕਰ ਲੈਣਾ। ਠੀਕ ਆ, ਬਿਲਕੁਲ। ਤੇ ਇਹਦੇ ਵਿੱਚ ਇੱਕ ਭਾਜੀ ਤੁਸੀਂ ਸ਼ੇਅਰ ਵੀ ਕਰਦੇ ਹੋ, ਜਿਹੜੇ ਨਹੀਂ ਬੋਲ ਸਕਦੇ, ਜਿਹਨਾਂ ਨੂੰ ਡਰ ਲੱਗਦਾ, ਉਹ ਪ੍ਰਿੰਟ ਕਰ ਲੈਣ। ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਵੀ ਪੋਸਟ ਪਾਈ ਹੋਈ ਹੈ। ਇੱਕ ਨੋ ਯੂਰ ਫੋਟੋ ਰਾਈਟਸ ਵਾਲੀ। ਫੋਟੋ ਦਿਖ ਜਾਣੀ ਆ, ਉਹਨੂੰ ਪ੍ਰਿੰਟ ਕਰੋ, ਤੇ ਉਹ ਜਿਹੜੇ ਬਕਸੇ ਬਣੇ ਆ ਉਹਨਾਂ ਨੂੰ ਕੱਟ ਕੇ ਤੁਸੀਂ ਕਈ ਸਾਰੇ ਕਾਰਡ ਜਿਹੜੇ ਬਣਾ ਸਕਦੇ ਆ। ਉਹਨੂੰ ਆਪਣੀ ਗੱਡੀ ਦੇ ਵਿੱਚ, ਜੇਬ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਫਰੰਟ ਡੈਸਕ ਦੇ ਵਿੱਚ ਉਹ ਰੱਖੋ, ਸਾਰੇ EMPLOYEEਆਂ ਨੂੰ ਦਿਓ। ਪੁਲਿਸ ਜੇ ਆਂਦੀ ਆ, ਉਹਨੂੰ ਸਿੱਧੇ ਹੈਂਡ ਕਰ ਦਿਓ ਕਿ ਆਹ ਫੜ। ਜੇ ਉਹ ਤੁਹਾਨੂੰ ਇਗਨੋਰ ਕਰਦਾ, ਠੀਕ ਆ, ਤੁਹਾਡੇ ਬਿਜ਼ਨਸ ਤੇ ਕੈਮਰਾ ਲੱਗਾ, ਉਹ ਤੁਹਾਡੇ ਬਾਅਦ ਚ ਕੰਮ ਆਊਗਾ ਕਿ ਮੈਂ ਇਹਨੂੰ ਦੱਸਿਆ ਸੀਗਾ, ਮੈਂ ਬੋਲਣਾ ਨਹੀਂ, ਇਹਨੇ ਤਾਂ ਵੀ ਮੈਨੂੰ ਫੋਰਸ ਕੀਤਾ, ਪੇਪਰ ਦਿਖਾਉਣ ਲਈ ਫੋਰਸ ਕੀਤਾ। ਤੁਸੀਂ ਆਪਣੀ ਗਰਾਊਂਡ ਲੈ ਸਕਦੇ ਆ, ਤੁਸੀਂ ਸਟੈਂਡ ਲੈ ਸਕਦੇ ਆ। ਜੇ ਤੁਸੀਂ ਨਹੀਂ ਬੋਲਣਾ, ਤੁਸੀਂ ਉਹਨਾਂ ਨਾਲ ਕੋਈ ਡਾਕੂਮੈਂਟ ਸ਼ੇਅਰ ਨਹੀਂ ਕਰਨੇ, ਠੀਕ ਆ, ਤੁਹਾਡਾ ਹੱਕ ਬਣਦਾ ਹੈਗਾ, ਕਾਨੂੰਨ ਇਹ ਕਹਿੰਦਾ ਹੈਗਾ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਚੱਲ ਜਾਣਾ ਹੈਗਾ, ਉਹ ਤਿਆਰੀ ਨਾਲ ਹੀ ਆਏ ਹੈਗੇ, ਉਹਨਾਂ ਦਾ ਮੂਡ ਮਾਡ ਹੈ ਨਹੀਂਗਾ ਜਾਣ ਵਾਲਾ। ਸੋ ਜੇ ਤੁਸੀਂ ਸਟੈਂਡ ਲੈਣੇ ਆ, ਤਾਂ ਫਿਰ ਉਹਦੇ ਜਿਹੜੇ ਕੌਨਸੀਕੁਐਂਸ ਹੋਣੇ ਆ, ਠੀਕ ਆ, ਜਾਇਜ਼ ਤੇ ਨਜਾਇਜ਼ ਦੋਨੇ, ਉਹ ਇੱਕ ਦਿਨ ਲਈ ਤੁਹਾਨੂੰ ਡਿਟੈਂਸ਼ਨ ਦੇ ਵਿੱਚ ਪਾ ਸਕਦੇ ਆ। ਏਦਾਂ ਕਈ ਸਾਰੇ ਲੋਕਾਂ ਦੇ ਨਾਲ ਜਿਹੜੀ ਹੋਈ ਆ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਜਾਂਦੀ ਆ, ਕੋਈ ਤੁਸੀਂ ਇਮੀਗ੍ਰੇਸ਼ਨ ਡਾਕੂਮੈਂਟ ਦਿਖਾਉਣ ਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਉਹਨਾਂ ਨੂੰ।
ਕਾਨੂੰਨ ਇਹ ਕਹਿੰਦਾ ਸੀਗਾ, ਠੀਕ ਆ, ਵਕੀਲ ਠੀਕ ਵੀ ਹੈ। ਇਹ ਗੱਲ ਕਰਦੇ ਸੀਗੇ। ਹੂੰ। ਇਹਦੇ ਵਿੱਚ ਕਈ ਨਿਕੰਮਿਆਂ ਨੇ ਮੇਰੀਆਂ ਲੱਤਾਂ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਲੈ ਜੀ ਇਹਨੂੰ ਤਾਂ ਹੁਣ ਨਾ ਆਪਣੇ ਬਿਆਨ ਬਦਲਣੇ ਪੈਣੇ ਆ। ਏਦਾਂ ਦੀਆਂ ਵੀਡੀਓ ਜਿਹੜੀਆਂ ਆ ਗਈਆਂ ਕਿ ਪਤਾ ਨਹੀਂ ਕੀ ਬੋਲੀ ਜਾਂਦਾ ਵਾ। ਸੋ ਰਿਐਲਿਟੀ ਦੇ ਵਿੱਚ ਕੀ ਆ ਕਿ ਕਲਾਇੰਟ ਸਾਡੇ ਇੱਕ ਨੂੰ ਤਾਂ ਟਿਕਟ ਦੇਤੀ ਉਹਨੇ ਕਿ ਤੂੰ ਹਾਰਡ ਕਾਪੀ ਨਹੀਂ ਰੱਖੀ ਆਪਣੀ ਜੇਬ ਦੇ ਵਿੱਚ ਅੱਛਾ, ਵੀ ਤੇ ਫੋਟੋਕਾਪੀ ਚਾਰजेस ਵੀ ਹਾਂ ਉਹ ਤੇ ਨਹੀਂ ਚੱਲਣੀ, ਫ਼ੋਨ ਵਾਲੀ ਨਹੀਂ ਚੱਲਣੀ, ਹਾਂ। ਤੇ ਜਿਹੜੀ ਮੈਂ ਚੀਜ਼ ਤੇ ਬਹੁਤ ਸਰਪ੍ਰਾਈਜ਼ ਸੀਗਾ, ਪੇਸ਼ੀ ਵੀ ਕੋਰਟ ਦੀ ਜਿਹੜੀ ਸੀਗੀ ਪਾਉਣ ਨੂੰ ਕਹਿ ਦਿੱਤਾ ਵਾਸ਼ਿੰਗਟਨ ਸਟੇਟ ਦੇ ਵਿੱਚ। ਓਕੇ। ਸੋ ਉਹ ਲੈਵਲ ਤੇ ਪਹੁੰਚ ਗਏ ਆ। ਹੁਣ ਤੁਸੀਂ ਆਪ ਸਮਝਦਾਰ ਆ, ਠੀਕ ਆ, ਤੁਸੀਂ ਦੇਖੋ ਕਿ ਰੌਲੇ ਰੱਪੇ ਵਾਸਤੇ ਤੁਸੀਂ ਵੀ ਵੀਡੀਓ ਐਵੇਂ ਹੀ ਹਰ ਬੰਦੇ ਦੀਆਂ ਸ਼ੇਅਰ ਕਰ ਦਿੰਦੇ ਆ। ਉਹਦੇ ਵਿੱਚ ਤੁਸੀਂ ਦੇਖੋ ਕਿ ਠੀਕ ਆ, ਨੌ ਸਿੱਖਿਆ ਕੌਣ ਹੁੰਦਾ ਵਾ ਤੇ ਕਿਹਨੂੰ ਜਿਹੜਾ ਰੀਅਲ ਨੌਲੇਜ ਤੋਂ ਜਿਹੜਾ ਆਪਰੇਟ ਕਰਦਾ। ਇਹ ਰੀਅਲ ਨੌਲੇਜ ਤੋਂ ਆਪਾਂ ਜਿਹੜੀ ਗੱਲ ਕਰ ਰਹੇ ਆ, ਫੈਕਟਸ ਐਂਡ ਫਿਗਰਸ ਜਿਹੜੇ ਹੈਗੇ ਆ ਔਨ ਗਰਾਊਂਡ, ਠੀਕ ਆ। ਇਹ ਸ਼ੋਅ ਵਾਸਤੇ, ਵੀਡੀਓ ਵਾਸਤੇ, ਸਿੰਪਥੀ ਕਾਰਡ ਵਾਸਤੇ, ਉਹ ਚੀਜ਼ਾਂ ਵਾਸਤੇ ਨਹੀਂ ਇਹ ਚੀਜ਼ ਹੋ ਰਹੀ। ਇਹ ਜੋ ਗਰਾਊਂਡ ਤੇ ਹੋ ਰਿਹਾ ਉਹ ਤੁਹਾਨੂੰ ਸਾਹਮਣੇ ਜਿਹੜਾ ਲਿਆ ਕੇ ਦੱਸ ਰਹੇ ਆ, ਸਿੱਧੀ ਜੀ। ਤੇ ਸਪਸ਼ਟ ਸਾਫ਼ ਸਿੱਧੀ ਗੱਲ। ਤੇ ਕੋਈ ਵੀ ਬੰਦਾ ਕਦੀ ਵੀ ਇਹ ਨਾ ਕਲੇਮ ਕਰੇ ਕਿ ਉਹ ਯੂਐਸ ਸਿਟੀਜ਼ਨ ਹੈਗਾ ਵਾ। ਉਹ ਤੁਹਾਨੂੰ ਹਰ ਮੌਕੇ ਤੇ ਗ੍ਰੀਨ ਕਾਰਡ ਵੇਲੇ ਹਰੇਕ ਚੀਜ਼ ਉਹ ਇੱਕ ਵੱਖ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਜੇ ਤੁਸੀਂ ਕਹਿ ਦਿੰਦੇ ਗਲਤੀ ਨਾਲ ਡਰ ਕੇ ਕਿ ਮੈਂ ਯੂਐਸ ਸਿਟੀਜ਼ਨ ਆ, ਜਿਹੜਾ ਕਲੇਮ ਆਫ ਯੂਐਸ ਸਿਟੀਜ਼ਨਸ਼ਿਪ ਹੈਗੀ ਆ ਉਹ ਤੁਹਾਨੂੰ ਬਾਅਦ 'ਚ ਬਹੁਤ ਪ੍ਰੋਬਲਮ ਉਹਨਾਂ ਨੇ ਦੇਣੀ ਆ, ਪੱਕੇ ਹੋਣ ਦੇ ਵਿੱਚ ਵੀ, ਸਿਟੀਜ਼ਨਸ਼ਿਪ ਦੇ ਵਿੱਚ ਵੀ। ਉਹ ਕਦੀ ਵੀ ਭੁੱਲ ਕੇ ਵੀ ਆਪਣੇ ਮੂੰਹੋਂ ਡਰ ਕੇ ਵੀ ਜਾਣੇ-ਅਣਜਾਣੇ ਕਦੀ ਨਹੀਂ ਇਹ ਕਹਿਣਾ ਕਿ ਮੈਂ ਯੂਐਸ ਸਿਟੀਜ਼ਨ ਆ। ਉਹ ਤੁਹਾਨੂੰ ਪ੍ਰੋਬਲਮ ਜਿਹੜਾ ਪਾਊਗਾ। ਅਨਲੈਸ ਤੁਸੀਂ ਵਾਕਿਆ ਯੂਐਸ ਸਿਟੀਜ਼ਨ ਆ। ਰਾਈਟ। ਠੀਕ ਹੈ ਜੀ। ਤੇ ਅਗਲੀ ਚੀਜ਼ ਯੂ ਹੈਵ ਅ ਰਾਈਟ ਟੂ ਕੰਟੈਕਟ ਲਾਇਰ। ਵਕੀਲ ਨਾਲ ਤੁਸੀਂ ਗੱਲ ਕਰ ਸਕਦੇ ਆ। ਜੇ ਤੁਹਾਨੂੰ ਕਸਟਡੀ ਦੇ ਵਿੱਚ ਲੈ ਕੇ ਗਏ, ਡਿਟੇਨ ਕੀਤਾ, ਤੁਸੀਂ ਆਪਣੇ ਲਾਇਰ ਨਾਲ ਗੱਲ ਕਰ ਸਕਦੇ ਆ, ਠੀਕ ਆ। ਜਿਹੜਾ ਬੰਦਾ ਕਸਟਡੀ ਦੇ ਵਿੱਚ ਪਹੁੰਚ ਗਿਆ ਤੇ ਉਹਦੀ ਜੇ ਉਹ ਗੱਲ ਨਹੀਂ ਸੁਣ ਰਹੇ ਤੇ ਜਿਹੜਾ ਬੰਦਾ ਬਾਹਰ ਹੈਗਾ, ਮੰਨ ਲਓ ਕਿ ਆਪਾਂ ਕਿਸੇ ਦੇ ਵਕੀਲ ਆ ਤੇ ਬੰਦਾ ਕਸਟਡੀ ਦੇ ਵਿੱਚ ਹੈ ਤੇ ਉਹ ਨਹੀਂ ਉਹਨੂੰ ਗੱਲ ਕਰਨ ਦੇ ਰਹੇ ਜਾਂ ਕੁਝ ਵੀ, ਤੇ ਜਿਹੜਾ ਬਾਹਰ ਸੱਜਣ ਮਿੱਤਰ ਆ ਉਹ ਇੱਕ G28 ਫਾਰਮ ਹੁੰਦਾ, ਉਹ ਤੁਸੀਂ ਸਾਡੇ ਆਫਿਸ ਤੋਂ ਆਪਣੇ ਜਿਹੜਾ ਵੀ ਵਕੀਲ ਆ ਉਹਦੇ ਆਫਿਸ ਤੋਂ ਉਹ ਮੰਗੋ ਤੇ ਉਹ ਆਫਿਸਰ ਨੂੰ ਫਿਰ ਪੇਸ਼ ਕਰਨਾ ਪੈਣਾ ਤਾਂ ਕਿ ਉਹਨੂੰ ਸਿੱਧੇ ਮੈਸੇਜ ਚੱਲ ਜਾਵੇ ਕਿ ਇਹ ਬੰਦਾ ਰੈਪਰੈਜ਼ੈਂਟੇਡ ਆ। ਜਿਹੜੇ ਜੀ। ਬੰਦੇ ਕੋਲ ਨਹੀਂ ਲਾਇਰ ਹੈਗਾ ਉਹ ਕਹਿ ਸਕਦਾ ਕਿ ਮੈਂ ਲਾਇਰ ਨਾਲ ਗੱਲ ਕਰਨੀ ਹੈ, ਮੈਨੂੰ ਪ੍ਰੋ ਬੋਨੋ ਹੁੰਦਾ ਜਿਹੜੇ ਫ੍ਰੀ ਲਾਇਰ ਹੁੰਦੇ ਆ, ਹੂੰ। ਲੋ ਬੋਨੋ ਹੁੰਦਾ ਜਿਹੜੇ ਫ੍ਰੀ ਤਾਂ ਨਹੀਂ ਹੁੰਦੇ ਪਰ ਹੈਲਪ ਕਰਨਾ ਚਾਹੁੰਦੇ ਆ ਵਕੀਲ। ਕਈ ਵਾਰੀ ਰਿਟਾਇਰਮੈਂਟ ਸਾਈਡ ਤੇ ਹੁੰਦੇ ਆ, ਨਾਨ ਪ੍ਰੋਫਿਟਸ ਦੇ ਨਾਲ ਹੁੰਦੇ ਆ, ਬਿਲਕੁਲ ਫ੍ਰੀ ਉਹ ਹੈਲਪ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਕੁਛ ਨਾ ਕੁਛ ਆਪਣੀ ਸੰਸਥਾਵਾਂ ਜਿਹੜੀਆਂ ਚਲਾਉਣ ਲਈ ਚਾਹੀਦਾ ਹੁੰਦਾ। ਪ੍ਰੋ ਬੋਨੋ ਤੇ ਲੋ ਬੋਨੋ ਇਹਨਾਂ ਦੀਆਂ ਜਿਹੜੀਆਂ ਲਿਸਟ ਹੈਗੀਆਂ ਇਹ ਆਈਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਮੇਨਟੇਨ ਕੀਤੀਆਂ ਜਾਂਦੀਆਂ ਸੀਗੀਆਂ। ਜਿਹੜੀ ਟਰੰਪ ਸਰਕਾਰ ਆਫ ਕੋਰਸ, ਜਿੱਦਾਂ ਆਪਾਂ ਪਹਿਲਾਂ ਖਬਰਾਂ ਸ਼ੇਅਰ ਕੀਤੀਆਂ ਕਿ ਉਹਨੇ ਇਹ ਚੀਜ਼ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਫੰਡਿੰਗ ਜਿਹੜੀ ਆ ਚੱਕੋ ਤਾਂ ਬੰਦ ਕਿ ਕਰ ਇਦਾਂ ਦੇ ਲਾਇਰ ਜਿਹੜੇ ਨਾ ਆ ਸਕਣ, ਠੀਕ ਆ। ਸੋ ਕਾਨੂੰਨ ਕੁਛ ਕਹਿੰਦਾ ਸੀਗਾ, ਗਰਾਊਂਡ ਰਿਐਲਿਟੀ ਜਿਹੜੀ ਪ੍ਰੈਕਟੀਕੈਲਿਟੀ ਆ ਉਹ ਕੁਛ ਹੋ ਰਹੀ ਹੈ, ਠੀਕ ਆ। ਹੂੰ। ਗਰਾਊਂਡ ਰਿਐਲਿਟੀ ਕਿਹਨੂੰ ਪਤਾ? ਜਿਹੜਾ ਬੰਦਾ ਗਰਾਊਂਡ ਡੀਲ ਕਰਦਾ, ਠੀਕ ਹੈ। ਫਾਈਨਲੀ ਸਭ ਤੋਂ ਇੰਪੋਰਟੈਂਟ ਚੀਜ਼, ਕੁਛ ਵੀ ਤੁਹਾਨੂੰ ਸਾਈਨ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਪਹਿਲਾਂ ਬੰਦੇ ਨੂੰ ਦੱਸੋ ਕਿ ਤੁਹਾਡੀ ਲੈਂਗੁਏਜ ਆ ਹੈਗੀ, ਪੰਜਾਬੀ, ਹਿੰਦੀ, ਜੋ ਵੀ ਤੁਸੀਂ ਬੋਲਦੇ ਆ। ਹੂੰ। ਕੁਛ ਤੁਹਾਨੂੰ ਸਾਈਨ ਕਰਨ ਦੀ ਲੋੜ ਨਹੀਂ ਹੈਗੀ ਜਦ ਤੱਕ ਤੁਸੀਂ ਜਾਂ ਤਾਂ ਤੁਹਾਨੂੰ ਸਮਝ ਹੈਗੀ ਪੂਰੀ ਉਹ ਕੀ ਚੀਜ਼ ਆ, ਜਾਂ ਤੁਸੀਂ ਆਪਣੇ ਵਕੀਲ ਨਾਲ ਨਹੀਂ ਗੱਲ ਕਰਦੇ। ਸੋ ਕਈ ਕੀ ਹੈਗਾ ਕਿ ਸੁਭਾਅ, ਮੈਂ ਦੇਖਿਆ ਕਈ ਵਾਰੀ ਲੋਕਾਂ ਦਾ ਕੀ ਹੁੰਦਾ ਕਿ ਚੱਲ ਵੀ ਜਿਹੜਾ ਪੇਪਰ ਅੱਗੇ ਕੀਤਾ ਚੱਕ ਕੇ ਘੁੱਗੀ ਮਾਰਤੀ, ਠੀਕ ਆ। ਉਹ ਹੁਸ਼ਿਆਰੀ ਨਹੀਂ ਕੋਈ ਹੈਗੀ, ਉਹ ਬੇਵਕੂਫੀ ਹੈਗੀ ਆ। ਉਹ ਤੇ ਹੀਰੋ ਨਹੀਂ ਬਣ ਜਾਣਾ, ਕਿਉਂਕਿ ਜੇ ਅਗਲਿਆਂ ਨੇ ਤੁਹਾਨੂੰ ਸਾਈਨ ਕਰਾ ਲਏ ਕਿ ਤੁਸੀਂ ਆਪਣੇ ਸਾਰੇ ਰਾਈਟ ਵੇਵ ਕਰਦੇ ਆ ਤੇ ਸਿੱਧੀ ਤੁਹਾਡੀ ਡਿਪੋਰਟੇਸ਼ਨ ਵੱਲ ਉਹ ਗੱਲ ਜਾ ਸਕਦੀ ਹੈ। ਸੋ ਇਹ ਨਹੀਂ ਕਿ ਤੁਹਾਨੂੰ ਲੱਗੇ ਕਿ ਉਹ ਜੇਲ੍ਹ ਤੋਂ ਛੱਡ ਰਿਹਾ ਤੇ ਤੁਸੀਂ ਬਸ ਫਟਾਫਟ ਜੀ ਘੁੱਗੀਆਂ ਮਾਰੀ ਗਏ, ਠੀਕ ਆ। ਇਹ ਕੋਈ ਕਾਰ ਖਰੀਦਣ ਦੀ ਐਪਲੀਕੇਸ਼ਨ ਨਹੀਂ ਹੈਗੀ। ਕੱਲੀ ਲਾਈਨ ਉਹਦੇ ਵਿੱਚ ਪੜ੍ਹ ਕੇ ਦੇਖਣੀ ਹੈ। ਲੋਕਾਂ ਨੂੰ ਉਹ ਟ੍ਰਿਕ ਕਰ ਰਹੇ ਆ। ਲੋਕੀ ਤਾਂ ਇਹ ਵੀ ਦੱਸਦੇ ਆ ਕਿ ਕਈ ਲੋਕੀ ਜਿੱਦਾਂ ਫਿੰਗਰਪ੍ਰਿੰਟ ਕਰਾ ਕੇ ਬਾਹਰ ਨਿਕਲੇ ਆਈਸ ਤੋਂ, ਉਹਨਾਂ ਨੂੰ ਵੀ ਟ੍ਰਿਕ ਕਰਕੇ ਅੰਦਰ ਲੈ ਗਏ ਕਿ ਲੈ ਤੂੰ ਇੱਕ ਚੀਜ਼ ਸਾਈਨ ਨਹੀਂ ਕੀਤੀ, ਆ ਕੇ ਸਾਈਨ ਕਰਤੇ, ਬੰਦਾ ਬਾਅਦ ਚ ਫੜ ਕੇ ਜੇਲ੍ਹ ਚ ਬਹਾ ਲਿਆ, ਠੀਕ ਹੈ। ਸੋ ਹਰੇਕ ਚੀਜ਼ ਜਿਹੜੀ ਪੜ੍ਹਨੀ ਆ ਨਹੀਂ ਤੁਹਾਨੂੰ ਪਤਾ ਤਾਂ ਤੁਸੀਂ ਉਹਨੂੰ ਆਪਣੇ ਵਕੀਲ ਦੇ ਨਾਲ ਡਿਸਕਸ ਕਰੋ। ਅੱਛਾ, ਇੱਥੇ ਸੌਰੀ ਮੈਂ ਤੁਹਾਨੂੰ ਵਿੱਚੇ ਰੋਕ ਰਿਹਾ, ਇੱਥੇ ਇੱਕ ਹੋਰ ਬਿਲਕੁਲ। ਤੇ ਵਾਪਸ ਨੋ ਯੂਰ ਰਾਈਟਸ ਦੇ ਵਿੱਚ ਜਦੋਂ ਤੁਸੀਂ ਆਉਂਦੇ ਆ, ਜਿੱਦਾਂ ਤੁਸੀਂ ਦੱਸ ਰਹੇ ਵੀ ਵਕੀਲ ਤੁਸੀਂ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਰਾਈਟ ਵਗੈਰਾ ਵੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੀ ਆ ਵੀ ਜੇ ਤੁਹਾਡੇ ਵਰਕ ਪਲੇਸ ਦੇ ਉੱਤੇ ਹੁੰਦਾ ਹੈ ਤੇ ਤੁਸੀਂ ਕੀ ਉਸ ਦੇ ਵਿੱਚ ਕਰਨਾ। ਤੇ ਹੁਣ ਜੇ ਤੁਹਾਨੂੰ ਪਬਲਿਕ 'ਚ ਟਰੱਕ ਵਾਲੇ ਮਾਮਲੇ 'ਚ ਰੋਕਿਆ ਜਾਂਦਾ ਹੈ, ਕਿਤੇ ਉੱਥੇ ਰੋਕਿਆ ਜਾਂਦਾ ਹੈ, ਉੱਥੇ ਤੁਹਾਡੇ ਕੀ ਜਿਹੜੇ ਉਹ ਹੱਕ ਨੇ, ਕੀ ਉਹ ਰਾਈਟਸ ਆ? ਤੇ ਫਿਰ ਆਪਣੇ ਨਾਲ ਉਹ ਕਾਲਰਸ ਵੀ ਅਟਰਨੀ ਟਰਕਿਆਣਾ ਜੀ ਜੁੜ ਚੁੱਕੇ ਆ
ਜਿਹੜੇ ਆਪਣੀ ਉਹ ਹੱਡਬੀਤੀ ਆਪਣੇ ਨਾਲ ਜਿਹੜੀ ਉਹ ਸ਼ੇਅਰ ਕਰਨਗੇ ਵੀ ਰਿਐਲਿਟੀ ਦੇ ਵਿੱਚ ਆਈਸ ਜਦ ਰੇਡ ਕਰਦੀ ਆ ਤੇ ਉਹ ਕੀ ਕਰਦੀ ਆ, ਇਹ ਇੱਕ ਕਾਗਜ਼ੀ ਤੌਰ ਦੇ ਉੱਤੇ ਕੀ ਹੋ ਰਿਹਾ ਤੇ ਗਰਾਊਂਡ ਦੇ ਉੱਤੇ ਕੀ ਹੋ ਰਿਹਾ। ਜੀ ਤੇ ਬਸ ਡਿਫਰੈਂਸ ਇਹ ਹੈ ਕਿ ਆਹੀ ਸਾਰੇ ਰਾਈਟ ਜਿਹੜੇ ਤੁਹਾਨੂੰ ਦੱਸੇ ਆ, ਇਹ ਤੁਹਾਨੂੰ ਜੇ ਕੋਈ ਟਰੱਕ ਸਟਾਪ ਤੇ ਵੇਅਰ ਹਾਊਸ ਤੇ ਕਿਤੇ ਰੁਕਦਾ ਸੇਮ ਥਿੰਗ। ਪਲੀਜ਼ ਆਪਣੇ ਜਿਹੜੇ ਆਹ ਤੁਹਾਨੂੰ ਪ੍ਰਿੰਟ ਆਊਟ ਦੱਸਿਆ ਇਹ ਕੱਢ ਕੇ ਰੱਖੋ, ਇਹਦੇ ਕਾਰਡ ਕੂਡ ਜਿਹੜੇ ਸੀਗੇ ਸੋਸ਼ਲ ਮੀਡੀਆ ਤੇ ਸਾਡੇ ਤੇ ਮਿਲ ਜਾਣੇ ਤੁਹਾਨੂੰ। ਇਹਦੀਆਂ ਜਿੰਨੀਆਂ ਕਾਪੀਆਂ ਤੁਸੀਂ ਕਰਾ ਲਓ ਉਨੀਆਂ ਘੱਟ ਆ, ਠੀਕ ਆ। ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਤੁਸੀਂ ਸ਼ੇਅਰ ਕਰੋ ਤੇ ਬਸ ਉਹਨੂੰ ਉਹ ਫੜਾਓ ਕਿ ਆਹ ਚੀਜ਼ ਹੈਗੀ ਆ। ਹੁਣ ਜਦੋਂ ਤੁਹਾਨੂੰ ਪਬਲਿਕ ਪਲੇਸ ਤੇ ਉਹ ਰੋਕ ਲੈਂਦੇ ਆ, ਠੀਕ ਆ, ਸੋ ਉਹਦੇ ਵਿੱਚ ਇੱਕ ਡਿਫਰੈਂਸ ਇਹ ਆ ਜਾਂਦਾ ਕਿ ਸਰਚ ਕਰਦੇ ਆ ਤੁਹਾਡੀ। ਤੁਸੀਂ ਉਹਨੂੰ ਕਹਿ ਸਕਦੇ ਆ ਕਿ ਮੈਂ ਆਪਣੀ ਸਰਚ ਜਿਹੜੀ ਆ, ਮੈਂ ਤੁਹਾਨੂੰ ਮੇਰਾ ਰਾਈਟ ਹੈਗਾ, ਮੈਂ ਰਿਫਿਊਜ਼ ਕਰ ਰਿਹਾ ਸਰਚ ਕਰਨ ਤੋਂ। ਠੀਕ ਹੈ, ਤੁਸੀਂ ਉਹਨੂੰ ਕਹਿਣਾ ਵਾ, ਉਹਨਾਂ ਨਾਲ ਲੜਨਾ ਝਗੜਨਾ ਨਹੀਂ ਹੈਗਾ, ਸਿਰਫ ਕਹਿਣਾ ਤੇ ਆ, ਗੱਲ ਕਹਿਣੀ ਆ ਆਪਣੇ ਵੱਲੋਂ। ਨਾਲ ਤੁਸੀਂ ਉਹਨੂੰ ਇਹ ਵੀ ਕਹਿਣਾ ਕਿ ਪਰਸਨਲ ਬਿਲੋਂਗਿੰਗ ਜਿਹੜੀਆਂ ਹੈਗੀਆਂ ਉਹ ਵੀ ਸਰਚ ਮੈਂ ਨਹੀਂ ਕਰਨ ਦੇਣੀਆਂ ਅਨਲੈਸ ਜਿਹੜਾ ਪੁਲਿਸ ਆ ਉਹਦੇ ਕੋਲ ਪ੍ਰੋਬੇਬਲ ਕਾਜ਼ ਹੋਵੇ ਜਾਂ ਵਾਰੰਟ ਹੋਵੇ, ਠੀਕ ਆ। ਪ੍ਰੋਬੇਬਲ ਕਾਜ਼ ਕੀ ਹੁੰਦਾ ਕਿ ਕੋਈ ਇਦਾਂ ਦਾ ਕਾਰਨ ਸੀਗਾ, ਇਹ ਉਹਨਾਂ ਨੂੰ ਜੱਜ ਦੇ ਕੋਲ ਜਾ ਕੇ ਜਿਹੜਾ ਸ਼ੋ ਕਰਨਾ ਪੈਂਦਾ ਕਿ ਕੀ ਪ੍ਰੋਬੇਬਲ ਕਾਜ਼ ਸੀਗੀ, ਮਤਲਬ ਕਿਉਂ ਇਹਨੂੰ ਸਰਚ ਕੀਤਾ, ਇਦਾਂ ਨਹੀਂ ਕਿ ਬਿਨਾਂ ਮਤਲਬ ਦੀ। ਤੇ ਸੇਮ ਥਿੰਗ ਦੀ ਕਿ ਜਿਹੜਾ ਤੁਹਾਡਾ ਵਹੀਕਲ ਆ ਉਹਦੀ ਵੀ ਤੁਸੀਂ ਉਹਨੂੰ ਕਹਿਣਾ ਕਿ ਨਹੀਂ, ਮੈਂ ਕੰਸੈਂਟ ਜਿਹੜਾ ਨਹੀਂ ਦਿੰਦਾ। ਹੁਣ ਜਿਹੜਾ ਅਫਸਰ ਆ ਉਹ ਤੁਹਾਨੂੰ ਬਾਹਰ ਬੁਲਾ ਕੇ ਉਹ ਤੁਹਾਨੂੰ ਪੈਟ ਡਾਊਨ ਕਰ ਸਕਦਾ ਜੇ ਉਹਨੂੰ ਸ਼ੱਕ ਹੋਵੇ ਕਿ ਤੁਹਾਡੇ ਕੋਲ ਹਥਿਆਰ ਕੋਈ ਹੈਗਾ ਜਾਂ ਤੁਹਾਡੀ ਜੇਬ 'ਚ ਕੋਈ ਚੀਜ਼ ਪਈ ਹੈ, ਭਾਵੇਂ ਉਹ ਫੋਨ ਹੀ ਆ ਜਾਂ ਕੁਝ ਵੀ ਆ, ਚਾਬੀਆਂ, ਉਹਨੂੰ ਲੱਗਦਾ ਕਿ ਇਹ ਹਥਿਆਰ ਆ ਜਾਂ ਡਰੱਗਸ ਆ, ਤੁਹਾਨੂੰ ਇੱਕ ਬਾਹਰੋਂ ਦੀ ਪੈਟ ਡਾਊਨ ਕਰ ਸਕਦਾ। ਜੇਬ ਦੇ ਵਿੱਚ ਹੱਥ ਪਾ ਕੇ ਨਹੀਂ ਦੇਖ ਸਕਦਾ। ਜੇ ਉਹਨੂੰ ਬਾਅਦ 'ਚ ਪੈਟ ਡਾਊਨ ਤੋਂ ਬਾਅਦ ਉਹਨੂੰ ਪ੍ਰੋਬੇਬਲ ਕਾਜ਼ ਲੱਗੀ ਕਿ ਹਥਿਆਰ ਆ ਜਾਂ ਡਰੱਗਸ ਆ ਜਾਂ ਕੁਛ ਆ, ਤੇ ਫਿਰ ਉਹ ਜਿਹੜਾ ਸੀਗਾ ਤੁਹਾਡੀ ਜੇਬ 'ਚ ਹੱਥ ਪਾ ਸਕਦਾ। ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਤੁਹਾਡਾ ਪਲੇਨ ਵੀ ਹੁੰਦਾ, ਕਾਰ ਦੇ ਅੰਦਰ, ਟਰੱਕ ਦੇ ਅੰਦਰ ਸਿੱਧੇ ਝਾਂਤੀ ਮਾਰ ਕੇ ਸ਼ੀਸ਼ੇ ਤੋਂ ਜਿਹੜੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ, ਠੀਕ ਆ, ਉਹ ਤੁਹਾਨੂੰ ਵੇਖਦੀਆਂ ਸਿੱਧੇ ਪ੍ਰੋਬੇਬਲ ਕਾਜ਼ ਬਣ ਜਾਣੀਆਂ। ਜਿਹੜੀ ਡਿੱਕੀ ਵਗੈਰਾ ਖਲਾਣੀ ਜਿਹੜੀ ਥੋੜੀ ਔਖੀ ਹੁੰਦੀ ਆ, ਠੀਕ ਆ। ਤੇ ਜੇ ਤੁਹਾਨੂੰ ਉਹ ਆ ਕੇ ਪੁੱਛੇ ਕਿ ਕੀ ਮੈਂ ਤੇਰੀ ਡਿੱਕੀ ਖੋਲ ਕੇ ਵੇਖ ਸਕਦਾ, ਤੇ ਤੁਸੀਂ ਉਹਨੂੰ ਕਹਿਣਾ ਕਿ ਨਹੀਂ, ਮੈਂ ਤੈਨੂੰ ਕੰਸੈਂਟ ਨਹੀਂ ਦਿੰਦਾ। ਉੱਥੇ ਡਰਨਾ ਨਹੀਂ ਤੁਸੀਂ ਕਿ ਨਹੀਂ ਯਾਰ ਇਹ ਮੈਨੂੰ ਤਾਂ ਹਾਂ ਕਰਨੀ ਪੈਣੀ ਆ। ਤੁਸੀਂ ਪਹਿਲਾਂ ਉਹਨੂੰ ਕਹਿ ਕੇ ਦੇਖਣਾ ਕਿ ਨਹੀਂ, ਮੈਂ ਨਹੀਂ ਦਿੰਦਾ, ਕਿ ਮੇਰਾ ਰਾਈਟ ਹੈਗਾ, ਉਹਨੂੰ ਕਹਿਣਾ, ਠੀਕ ਆ। ਤੇ ਇਹ ਜਿਹੜਾ ਕਾਰਡ ਆ ਉਹਨੂੰ ਫੜਾਣਾ ਕਿ ਮੇਰਾ ਰਾਈਟ ਹੈਗਾ। ਸੋ ਉਹਨਾਂ ਦੇ ਵੀ ਬੋਡੀ ਕੈਮ ਵਗੈਰਾ ਹੁੰਦੇ ਆ, ਜਿਹੜੇ ਕਾਰਡ ਵਗੈਰਾ ਹੈਗੇ ਆ, ਤੇ ਹੋ ਸਕਦਾ ਕਿ ਉਹ ਫਿਰ ਟਲ ਜਾਵੇ ਬੰਦਾ, ਹਨਾ। ਨਹੀਂ ਤਾਂ ਕੀ ਹੁੰਦਾ ਕਿ ਕਈ ਵਾਰੀ ਐਵੇਂ ਡਰਾ ਧਮਕਾ ਕੇ ਬੰਦੇ ਨੂੰ ਪਤਿਆ ਲੈਂਦੇ ਆ, ਡਿੱਕੀ ਡੁੱਕੀ ਖੋਲਦੇ ਆ, ਕੋਈ ਗਲਤ ਚੀਜ਼ਾਂ ਨਿਕਲ ਜਾਂਦੀਆਂ ਵਿੱਚੋਂ ਦੀ, ਠੀਕ ਆ। ਡੈਸ਼ਬੋਰਡ ਦਾ ਜਿਹੜਾ ਸੀਗਾ ਉਹ ਖੋਲ ਦਿੰਦੇ। ਸੋ ਸੇਮ ਡਿੱਕੀ, ਡੈਸ਼ਬੋਰਡ, ਜਿਹੜੀਆਂ ਬੰਦ ਚੀਜ਼ਾਂ ਜਾਂ ਜਿਹੜੇ ਬੰਦ ਕੰਟੇਨਰ ਹੈਗੇ, ਓਪਨ ਕੰਟੇਨਰ ਨਹੀਂ ਹੈਗੇ, ਉਹਨਾਂ ਨੂੰ ਉਹ ਜਿਹੜਾ ਸੀਗਾ ਤੁਸੀਂ ਕਹਿ ਸਕਦੇ ਆ ਕਿ ਨਹੀਂ, ਮੈਂ ਤੁਹਾਨੂੰ ਕੰਸੈਂਟ ਜਿਹੜੀ ਨਹੀਂ ਦਿੰਦਾ, ਠੀਕ ਆ। ਤੇ ਫਿਰ ਅੱਗੇ ਗੱਲ ਇਹ ਰਹਿ ਗਈ ਕਿ ਜਿਹੜਾ ਇਲੀਗਲੀ ਸੀਜ਼ਡ ਐਵੀਡੈਂਸ ਜਿਹੜਾ ਹੁੰਦਾ, ਠੀਕ ਆ, ਰੂਲ ਆਫ ਐਵੀਡੈਂਸ ਜੇ ਫੋਲੋ ਨਹੀਂ ਕੀਤੇ ਤੇ ਉਹ ਕੋਰਟ ਦੇ ਵਿੱਚ ਐਡਮਿਟਡ ਨਹੀਂ ਹੁੰਦਾ, ਭਾਵੇਂ ਬਾਅਦ ਚ ਕੋਪ ਸਹੀ ਕਿਉਂ ਨਾ ਹੋਵੇ। ਅੱਛਾ, ਠੀਕ ਹੈ, ਠੀਕ ਆ। ਸੋ ਇੰਡੀਆ ਵਾਲਾ ਨਹੀਂ ਹੈਗਾ ਕਿ ਲੈ ਜੀ ਦੇਖੋ ਜੀ ਆ ਫਲਾਨੀ ਚੀਜ਼ ਬਰਾਮਦ ਹੋ ਗਈ ਜੀ, ਬਿਠਾਤੇ ਕੈਮਰੇ ਦੇ ਮੂਹਰੇ, ਉਹ ਚੱਕਰ ਨਹੀਂ ਇੱਥੇ ਚੱਲਦਾ। ਜੇ ਉਹਨਾਂ ਨੇ ਆਪਣੀ ਪ੍ਰੋਟੋਕਾਲ ਨਹੀਂ ਫੋਲੋ ਕੀਤੀ ਤੇ ਉਹ ਐਵੀਡੈਂਸ ਜਿਹੜਾ ਇਲੀਗਲੀ ਓਬਟੇਨਡ ਐਵੀਡੈਂਸ ਜਿਹੜਾ ਹੁੰਦਾ ਉਹ ਐਕਸਕਲੂਡ ਹੋ ਜਾਂਦਾ ਕੋਰਟ ਦੇ ਵਿੱਚੋਂ ਦੀ। ਤੇ ਜੱਜ ਕੋਪ ਨੂੰ ਇਹੀ ਕਹਿੰਦਾ ਕਿ ਟੂ ਬੈਡ, ਤੂੰ ਫੋਲੋ ਨਹੀਂ ਕੀਤੀ ਰਿਕੁਆਇਰਮੈਂਟ, ਜੇ ਤੂੰ ਕੀਤੀ ਹੁੰਦੀ ਤੇ ਮੈਨੂੰ ਦੋਸ਼ੀ ਕਰਨਾ ਸੀਗਾ। ਸੋ ਇਹ ਆਪਣੇ ਹੱਕ ਤੁਹਾਨੂੰ ਜਿਹੜੇ ਪਤਾ ਹੋਣੇ ਚਾਹੀਦੇ ਆ। ਚੇਨ ਆਫ ਕਸਟਡੀ ਕਈ ਕੁਝ ਹੁੰਦਾ, ਬੜੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਜਦੋਂ ਕੇਸ ਲੜਦੇ ਹੁਣ ਏਦਾਂ ਵੀ ਕੇਸਾਂ ਵਾਲੇ ਜਦੋਂ ਨਾਟਕ ਦੇਖਦਾ ਫਿਰ ਥੋੜੀ ਬਹੁਤੀ ਉਹਦੇ ਨਾਲ ਪਤਾ ਲੱਗ ਜਾਂਦਾ। ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ ਤੁਸੀਂ ਜਿਹੜੇ ਰੀਅਲ ਵਕੀਲ ਆ ਜਾਂਦੇ ਅਦਾਲਤ ਵਿੱਚ, ਉਹ ਆਪਾਂ ਨੂੰ ਜਿਹੜੇ ਕਲੀਅਰਲੀ ਦੱਸ ਦਿੰਦੇ ਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਸੋ ਇਹ ਜਿਹੜਾ ਤੁਹਾਨੂੰ ਬਾਰ-ਬਾਰ ਅਸੀਂ ਦਿਖਾ ਰਹੇ ਸੀ ਨੋ ਯੂਰ ਰਾਈਟਸ ਵਾਲਾ ਜਿਹੜਾ ਪਰਚੀ ਆ, ਉਹਨੂੰ ਜ਼ਰੂਰ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖੋ। ਤੁਹਾਡੇ ਹੱਕ ਹੈਗੇ ਆ। ਅਸਲ 'ਚ ਕੀ ਹੁੰਦਾ ਆ ਉਹ ਤੁਹਾਡੇ ਨਾਲ ਹੁਣ ਆਪਾਂ ਜਿਹੜੇ ਉਹ ਸ਼ੇਅਰ ਕਰਾਂਗੇ। ਅਟਰਨੀ ਟਿਰਕੈਣਾ ਜੀ ਆਪਣੇ ਨਾਲ ਕੁਝ ਕਾਲਰਸ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਉਹ ਆਪਾਂ ਨੂੰ ਰਿਐਲਿਟੀ ਜਿਹੜੀ ਉਹ ਦੱਸਣਗੇ। ਨਾਮ ਆਪਾਂ ਉਹਨਾਂ ਦਾ ਕਿਸੇ ਦਾ ਨਹੀਂ ਜਿਹੜਾ ਉਹ ਲੈਣਾ,